ਕੀ ਪਤਾ ਹੋਵੇਗਾ ਨਾ। ਅੱਛਾ, ਤੁਸੀਂ ਇੰਜ ਵੀ ਮਹਿਸੂਸ ਕਰਦੇ? ਮੈਂ ਕਦੇ ਕਦੇ ਵੇਖਦਾ ਜਿਹੜਾ ਸਾਡਾ ਪੰਜਾਬ ਦਾ ਕਲਚਰ ਹੈ ਖਾਸ ਕਰ, ਇਹਦੇ ਵਿੱਚ ਅਗਰ ਬੇਟੀ ਜਦੋਂ ਬਾਪ ਦੇ ਘਰ ਹੈ ਤੇ ਉਹਦਾ ਬਾਪ, ਫਿਰ ਉਹਦਾ ਭਰਾ, ਫਿਰ ਜਦੋਂ ਉਹਦੀ ਸ਼ਾਦੀ ਹੁੰਦੀ ਹੈ ਉਹਦੇ ਘਰ ਵਾਲਾ, ਮਤਲਬ ਇਹ ਸਾਰੇ ਲੋਕ ਜਿਵੇਂ ਉਹਦੀ ਹਿਫਾਜ਼ਤ ਕਰ ਰਹੇ, ਉਹਦੀ ਕੇਅਰ ਕਰ ਰਹੇ, ਉਹਦਾ ਖਿਆਲ ਕਰ ਰਹੇ। ਨੋ ਡਾਊਟ ਕਰਦੇ ਆ ਨਾ ਜੀ, ਬਹੁਤ ਕਰਦੇ ਆ। ਅੱਛਾ, ਇਹਦੇ ਵਿੱਚ ਥੋੜੇ ਕਿਰਦਾਰ ਹੁੰਦੇ ਆ ਜਿਨ੍ਹਾਂ ਦੇ ਕੁਝ ਗਲਤ ਕਿਸਮ ਦੇ ਰਵੱਈਏ ਜਾਂ ਗਲਤ ਫੈਸਲੇ ਜਿਹੜੇ ਆ ਉਹ ਫਿਰ ਪੂਰੇ ਮਾਹੌਲ ਜਿਹੜਾ ਹੈ ਨਾ ਉਹ ਖਰਾਬ ਕਰਦੇ ਆ, ਫਿਰ ਇੱਕ ਸ਼ਿਕਾਇਤ ਬਣਦੀ ਆ। ਕੀ ਖਿਆਲ ਹੈ ਤੁਹਾਡਾ? ਬਿਲਕੁਲ ਤੁਸੀਂ ਸਹੀ ਕਹਿ ਰਹੇ ਆ ਕਿ ਸ਼ਿਕਾਇਤ ਦੇਖੋ ਕਿ ਆਟੇ ਦੇ ਨਮਕ ਦੇ ਬਰਾਬਰ ਹੁੰਦੀ ਆ ਜੀ ਜੀ, ਲੇਕਿਨ ਉਹਨੂੰ ਬਹੁਤ ਜ਼ਿਆਦਾ ਉਛਾਲ ਦਿੱਤਾ ਜਾਂਦਾ। ਲੇਕਿਨ ਜਿਹੜਾ ਉਹਨਾਂ ਦਾ ਪੋਜ਼ਿਟਿਵ ਕਿਰਦਾਰ ਆ, ਦੇਖੋ ਹੁਣ ਅੱਜ ਵੀ ਮੈਂ ਆਪਣੇ ਬਾਹਰ ਖੜੀ ਦੇਖ ਰਹੀ ਸੀਗੀ ਕਿ ਇੱਕ ਬੱਚੀ ਨੇ ਬਾਪ ਨੇ ਹੱਥ ਫੜਿਆ ਹੋਇਆ, ਉਹਦੇ ਬਾਪ ਦੇ ਆਪਣੇ ਕੱਪੜੇ ਛੱਡੇ ਪੁਰਾਣੇ ਕੱਪੜੇ ਸੀਗੇ, ਲੇਕਿਨ ਉਹਨੇ ਆਪਣੀ ਬੱਚੀ ਦਾ ਯੂਨੀਫਾਰਮ ਵੀ ਸਾਫ ਸੁਥਰਾ ਨਵਾਂ ਔਰ ਉਹਦਾ ਬਸਤਾ ਵੀ ਨਵਾਂ, ਔਰ ਉਹਦਾ ਬਸਤਾ ਉਹਨੇ ਬੱਚੀ ਦੇ ਹੱਥ ਨਹੀਂ ਫੜਾਇਆ ਹੋਇਆ ਸੀ, ਉਹਨੇ ਆਪ ਆਪਣੇ ਇੱਥੇ ਬਾਂਹ 'ਚ ਲਟਕਾਇਆ ਹੋਇਆ ਸੀਗਾ। ਇੱਧਰ ਉਹਨੇ ਖਾਣੇ ਪੀਣੇ ਦਾ ਸਮਾਨ ਫੜਿਆ ਹੋਇਆ ਹੱਥ 'ਚ, ਨਾਲ ਉਹਨੇ ਬੱਚੀ ਦਾ ਹੱਥ ਵੀ ਫੜਿਆ ਹੋਇਆ ਤੇ ਬੱਚੀ ਠਕੇਲੀਆਂ ਕਰਦੀ ਹੋਈ ਇਹਦੇ ਨਾਲ ਜਾ ਰਹੀ ਸੀ ਨਾ। ਤੇ ਮੈਨੂੰ ਬੜਾ ਹੀ ਅੱਛਾ ਲੱਗਾ ਕਿ ਦੇਖੋ ਜਦੋਂ ਬਾਪ ਦਾ ਇਹ ਕਿਰਦਾਰ ਹੋ ਜਾਏ ਤੇ ਫਿਰ ਉਸ ਘਰ ਦੀਆਂ ਧੀਆਂ ਪੜੀਆਂ ਲਿਖੀਆਂ ਹੋ ਜਾਂਦੀਆਂ। ਬਹੁਤ। ਔਰ ਜੇ ਇਸ ਧੀ ਨੂੰ ਪਤਾ ਹੁੰਦਾ ਨਾ ਕਿ ਮੇਰੇ ਬਾਪ ਨੇ ਮੈਨੂੰ ਮਿਹਨਤ ਕਰਕੇ ਇੱਥੇ ਤੱਕ ਪਹੁੰਚਾਇਆ, ਉਹ ਕਦੀ ਵੀ ਆਪਣੀ ਆਜ਼ਾਦੀ ਦਾ ਮਿਸਯੂਜ਼ ਨਹੀਂ ਕਰਦੀ, ਉਹ ਹਮੇਸ਼ਾ ਕੁਛ ਨਾ ਕੁਛ ਬਣ ਕੇ ਦਿਖਾਉਂਦੀ। ਮੈਂ ਤਾਂ ਕਈ ਐਸੀਆਂ ਧੀ ਕੁੜੀਆਂ ਵੀ ਦੇਖੀਆਂ ਜਿਨ੍ਹਾਂ ਨੇ ਆਪਣੇ ਬਾਪ ਦੀ ਲਾਜ ਰੱਖਣ ਲਈ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਦੋਜ਼ਖ 'ਚ ਸਾੜ ਲਿਆ, ਲੇਕਿਨ ਸ਼ਿਕਾਇਤ ਨਹੀਂ ਕੀਤੀ ਉਹਨਾਂ ਨੇ। ਬਹੁਤ। ਹਜੇ